बेलियो तुसी देख रहे हो पंजाबी प्रचार टीवी तो मैं तुहाडा प्रौणचारक मियाँ आसफ अली। तो इस टाइम मैं मौजूद हाँ जन्म अस्थान ननकाना साहब से, जिथे बाबा जी गुरु नानक देव जी के 551वें जन्म दिन दी तकरीबात शुरू हो चुकी वा। तो देश विदेश तो संगतां इत्थे आईयां हुई वा। तो इत्थे मेरे नाल दो सरदार खड़े, पहले तो इन्होंने पुछदे हैं जी तुसी आए कित्थों, की ना जी तुहाडा ते कित्थों इंडिया तो आए हैं जी। वेलकम जी। ते कैसा लग रहा है इत्थे आके? बहुत ਵਧੀਆ ਮਾਹੌਲ ਲੱਗਦਾ ਜੀ। ਤੇ ਰਲਿਆ ਮਿਲਿਆ ਸਾਰਾ ਇੱਕੋ ਹੀ ਪੰਜਾਬ ਸੀ ਪਹਿਲਾਂ, ਇਹ ਹੁਣ ਅਲੱਗ-ਅਲੱਗ ਹੋ ਗਏ ਹੈ। ਇਹ ਗੱਲ ਤਾਂ ਸਹੀ। ਹਾਂ, ਹਰਿਆਣੇ ਚੋਂ ਆਏ ਹਾਂ ਅਸੀਂ, ਸਰਸਾ ਜ਼ਿਲ੍ਹੇ ਚੋਂ। ਅੱਛਾ, ਹਾਂ ਪਹਿਲੇ ਵੀ ਆਏ ਹੋ ਕਦੀ? ਨਹੀਂ ਜੀ, ਪਹਿਲੀ ਵਾਰ ਆਏ ਹਾਂ। ਹੋਰ ਬੰਦੇ ਆਉਂਦੇ ਆ ਸਾਡੇ ਪਹਿਲੇ, ਅੱਛਾ। ਕਈ ਸਾਲਾਂ ਤੋਂ ਲਗਾਤਾਰ ਆ ਰਹੇ ਨੇ। कैसा लगे इत्थे आके? ਬਹੁਤ ਵਧੀਆ ਲੱਗਿਆ ਜੀ, ਮਾਹੌਲ ਭਾਈਚਾਰਾ ਵਧੀਆ ਬਣਿਆ। ਹਾਂ, ਇਹ ਤਾਂ ਸਰਕਾਰਾਂ ਦੇ ਸਿਸਟਮ ਹੈ ਜਿਹੜੇ ਮੋਦੀ ਸਾਹਿਬ ਹੋਰਾਂ ਦੇ, ਜਿਹੜਾ ਸਾਰਾ ਸਿਸਟਮ ਖਰਾਬ ਕਰੀ ਜਾ ਰਹੇ ਨੇ। ਕੋਈ ਇਹਦੇ 'ਚ ਹੋਰ ਕੋਈ ਇਹ ਨਹੀਂ, ਭਾਈਚਾਰਾ ਤਾਂ ਇੱਕੋ ਹੀ ਹੈ। ਹਾਂ, ਤੇ ਇੱਥੇ ਤੁਸੀਂ ਲੋਕਾਂ ਨੂੰ ਵੀ ਮਿਲੇ ਹੋ? ਬਹੁਤ ਮਿਲੇ। ਅੱਛਾ। ਤੇ ਕਰਤਾਰਪੁਰ ਬੰਦ ਆ, ਬੜੀਆਂ ਅਰਦਾਸਾਂ ਨਾਲ ਖੁੱਲਿਆ ਸੀ, ਉਹ ਕੀ ਕੋਈ ਉਹ ਵੀਜ਼ਾ ਨਹੀਂ ਲੱਗਿਆ ਸਾਡਾ, ਸਰਕਾਰ ਨੇ ਲੱਗਣ ਨਹੀਂ ਦਿੱਤਾ ਉੱਥੋਂ ਦਾ, ਇਕੱਲਾ ਇੱਥੋਂ ਦਾ ਲਾਇਆ। ਨਹੀਂ? ਤੇ ਕਰਤਾਰਪੁਰ ਲਾਂਘਾ ਜਿਹੜਾ ਖੋਲਿਆ ਸੀ ਉਹ ਵੀ ਬੰਦ ਕੀਤਾ ਹੋਇਆ ਮੋਦੀ ਸਰਕਾਰ ਨੇ, ਇਧਰੋਂ ਤੇ ਖੁੱਲਿਆ। ਜੋ ਮੋਦੀ ਸਰਕਾਰ ਨੇ ਬੰਦ ਕਰ ਰੱਖਿਆ, ਸਾਰਾ ਕੁਝ ਹੀ ਬੰਦ ਕਰੀ ਜਾਂਦਾ ਹੈ। ਆਪਣਾ ਬੋਲਣਾ ਵੀ ਬੰਦ ਕਰੂ। ਅੱਛਾ। ਹਾਂ, ਬੋਲਣਾ ਵੀ ਬੰਦ ਕਰੂ ਉਹ ਆਪਣਾ, ਜਿੱਥੋਂ ਤੱਕ ਉਹਦੀ ਆਸਤੀ ਹੈ। ਅੱਛਾ। ਤੇ ਇਕੱਲੇ ਹੀ ਆਏ ਹੋ? ਨਹੀਂ ਜੀ, ਹੋਰ ਹੈਗੇ 8-10 ਬੰਦੇ। ਅੱਛਾ। ਤੇ ਕੀ ਹਾਲ ਹੈ ਜੀ ਤੁਹਾਡਾ? ਕੀ ਨਾਂ ਜੀ? ਠੀਕ ਹੈ ਜੀ, ਮੇਰਾ ਨਾਮ ਸੁਰਜੀਤ ਸਿੰਘ ਜੀ। ਤੁਸੀਂ ਕਿੱਥੋਂ ਆਏ ਹੋ? ਮੈਂ ਇੰਡੀਆ ਅੰਮ੍ਰਿਤਸਰ ਤੋਂ ਆਇਆ ਹਾਂ ਅੱਛਾ। ਤੇ ਮੈਨੂੰ ਲਗਾਤਾਰ 5-6 ਸਾਲ ਹੋ ਗਏ ਇੱਥੇ ਆਉਂਦੇ ਆ। ਅੱਛਾ। ਬਹੁਤ ਵਧੀਆ ਮਾਹੌਲ ਹੈ। ਜਦੋਂ ਮਤਲਬ ਇਹ ਗੁਰਪੁਰਬ ਆਉਂਦਾ ਉਸ ਤੋਂ ਪਹਿਲੇ ਇੱਕਦਮ ਲੱਗਣ ਲੱਗ ਜਾਂਦੀ ਹੈ ਵੀ ਮਤਲਬ ਅਸੀਂ ਪਾਕਿਸਤਾਨ ਆਪਣੇ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਦੇ ਦਰਸ਼ਨ ਕਰਕੇ ਆਈਏ। ਬਾਕੀ ਇੱਥੇ ਕੋਈ ਉਹੋ ਜਿਹੀ ਕੋਈ ਗੱਲ ਨਹੀਂ ਹੈਗੀ। ਆਵਾਮ ਜਿਹੜਾ ਇੱਥੋਂ ਦਾ ਬਹੁਤ ਪਿਆਰ ਦਿੰਦਾ, ਕਿਸੇ ਗੱਲ ਦੀ ਕੋਈ ਤੰਗੀ ਨਹੀਂ। ਬਹੁਤ ਜ਼ਿਆਦਾ ਮਤਲਬ ਸਿਕਿਉਰਿਟੀ ਦਾ ਵੀ ਇੱਥੇ ਬਹੁਤ ਸਿਸਟਮ ਹੈਗਾ। ਬਾਕੀ ਇਹ ਹੈਗਾ ਵੀ ਅਸੀਂ ਤਾਂ ਇਹੋ ਹੀ ਕਹਾਂਗੇ, ਅਰਦਾਸ ਕਰਾਂਗੇ ਵੀ ਇਹਨਾਂ ਦੋਵਾਂ ਮੁਲਕਾਂ ਨੂੰ ਵੀ ਜਿਸ ਤਰ੍ਹਾਂ ਮਤਲਬ ਅੱਗੇ ਸਨ ਉਸੇ ਤਰ੍ਹਾਂ ਪਿਆਰ ਭਰਿਆ ਮਤਲਬ ਸਦਾ ਰਵੇ ਇੱਕ ਦੂਜੇ ਨੂੰ। ਤੇ ਇਹਨਾਂ ਨੂੰ ਮਤਲਬ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਹਥਿਆਰਾਂ ਦੀ ਦੌੜ ਵਿੱਚ ਨਹੀਂ ਹੋਣਾ ਕਦੀ ਕਦੀ, ਤੇ ਪਿਆਰ ਦੀ ਦੌੜ ਦੇ ਵਿੱਚ ਹੋਣਾ ਚਾਹੀਦਾ। ਉਹਦੇ ਨਾਲ ਇਹ ਹੈਗਾ ਵੀ ਮਤਲਬ ਜੇ ਆਪੋ 'ਚ ਪਿਆਰ ਹੋਏਗਾ, ਆਪੋ 'ਚ ਕਾਰੋਬਾਰ ਚੱਲਣਗੇ ਤੇ ਆਵਾਮ ਵੀ ਬੜਾ ਉਹ ਵੀ ਖੁਸ਼ ਹੋਏਗਾ ਕਿ ਚਲੋ ਸਾਡੇ ਕਾਰੋਬਾਰ ਚੱਲੇ ਨੇ। ਹਾਂਜੀ। ਤੇ ਬਾਕੀ ਮੈਂ ਤਾਂ ਇਹੋ ਹੀ ਅਰਦਾਸ ਕਰਾਂਗਾ ਵੀ ਮਤਲਬ ਇਹ ਆਪੋ ਦੇ ਵਿੱਚ ਦੋਵੇਂ ਮੁਲਕ ਜਿਹੜੇ ਨੇ ਪਿਆਰ ਮਤਲਬ ਪਿਆਰ ਦੇ ਨਾਲ ਹੀ ਰਹਿਣ। ਹਾਂਜੀ। ਹਾਂ, ਆ ਸੁਣਿਆ ਜੀ ਇਹਨਾਂ ਦਾ ਕਹਿਣਾ ਕਿ ਸਾਡੀ ਇੱਕੋ ਹੀ ਖਾਹਿਸ਼ ਆ ਕਿ ਦੋਵੇਂ ਮੁਲਕਾਂ ਦੇ ਵਿੱਚ ਪਿਆਰ, ਪ੍ਰੀਤ, ਅਮਨ, ਮੁਹੱਬਤ ਕਾਇਮ ਹੋਵੇ, ਹਥਿਆਰਾਂ ਦੀ ਦੌੜ ਆ ਜਿਹੜੀ ਉਹ ਘਟੇ। ਤੇ ਨਾਲ ਨਾਲ ਦੂਜੀ ਗੱਲ ਜਿਹੜੀ ਇਹਨਾਂ ਨੇ ਕੀਤੀ ਆ ਉਹ ਬੜੀ ਕਮਾਲ ਕੀਤੀ ਸਰਦਾਰ ਜੀ ਨੇ। ਉਹ ਕਹਿੰਦੇ ਜੀ ਕਿ ਮੋਦੀ ਸਰਕਾਰ ਨੇ ਇਕੱਲਾ ਕਰਤਾਰਪੁਰ ਲਾਂਘਾ ਹੀ ਬੰਦ ਨਹੀਂ ਕੀਤਾ, ਉਹ ਤੇ ਕੱਲ੍ਹ ਨੂੰ ਹੋ ਸਕਦਾ ਸਾਡਾ ਆਵਾਜ਼ ਬੰਦ ਕਰਨ ਦੇ ਵੀ ਚੱਕਰਾਂ 'ਚ, ਉਹਨੇ ਸਾਨੂੰ ਬੋਲਣ ਵੀ ਨਹੀਂ ਦੇਣਾ। ਤੇ ਬਹਰਹਾਲ ਅਰਦਾਸ ਇਹਨਾਂ ਦੀ ਜੀ। ਇੱਕ ਮੈਂ ਹੋਰ ਰਿਕੁਐਸਟ ਕਰਾਂਗਾ ਪਾਕਿਸਤਾਨ ਗੌਰਮੈਂਟ ਦੇ ਅੱਗੇ, ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਇਹਨਾਂ ਨੇ ਖੋਲ੍ਹਿਆ ਇਹ ਬਹੁਤ ਵਧੀਆ ਕੀਤਾ ਸੀ। ਆਪਣੇ ਇੰਡੀਆ ਵੱਲੋਂ ਵੀ ਮਤਲਬ ਬਹੁਤ ਵਧੀਆ ਹੋਇਆ ਚਲੋ ਲਾਂਘਾ ਖੋਲ੍ਹਿਆ। ਬਾਕੀ ਥੋੜ੍ਹੀਆਂ ਜਿਹੀਆਂ ਮਜਬੂਰੀਆਂ ਲੋਕਾਂ ਦੀਆਂ ਵੀ ਹੈਗੀਆਂ ਵੀ ਇਹਨਾਂ ਨੇ ਜਿਹੜੇ ਮਤਲਬ ਉੱਥੇ $20 ਰੱਖੇ ਨੇ ਉਹ ਆਮ ਬੰਦਾ ਨਹੀਂ ਦੇ ਸਕਦਾ। ਤੇ ਇਹਨਾਂ ਨੂੰ ਚਾਹੀਦਾ ਮਤਲਬ ਉਹ ਜਿਹੜੀ ਫੀਸ ਹੈ ਉਹ ਮਾफ़ ਕਰ ਦੇਣ। ਤੇ ਉੱਥੇ ਇਸ ਤਰ੍ਹਾਂ ਕਿ ਜੇ ਰੋਜ਼ ਹਜ਼ਾਰਾਂ ਬੰਦੇ ਜਾਣਗੇ ਨਾ ਤੇ ਉਹ ਜਿਹੜੇ ਡਾਲਰਾਂ ਦੇ ਨਾਲ ਨਾ ਮਤਲਬ ਪਾਉਂਡਾਂ ਦੇ ਵਿੱਚ ਵੀ ਮਤਲਬ ਪੈਸੇ ਉੱਥੇ ਅਰਦਾਸ ਕਰਾ ਕੇ ਆਉਣਗੇ। ਤੇ ਇੱਕੋ ਰਿਕੁਐਸਟ ਹੈ ਵੀ ਜੇ ਉੱਥੋਂ ਦੀ ਸੰਗਤ ਜਿਹੜੀ ਹੈ ਉਹ ਮਤਲਬ ਇਹੋ ਚਾਹੁੰਦੀ ਹੈ ਵੀ ਮਤਲਬ ਇਹ ਜਿਹੜਾ ਰੱਖਿਆ ਇਹਨਾਂ ਨੇ $20 ਦਾ ਇਹ ਖ਼ਤਮ ਕੀਤਾ ਜਾਵੇ। ਤੇ ਜਿਹੜੀ ਆਮਦਨ ਹੈ ਪਾਕਿਸਤਾਨ ਗੌਰਮੈਂਟ ਨੂੰ ਲੱਖਾਂ ਕਰੋੜਾਂ ਦੇ ਵਿੱਚ ਮਤਲਬ ਹੋਏਗੀ ਰੋਜ਼ ਦੀ ਰੋਜ਼। ਹਾਂ। ਅੱਛਾ, ਇਹ ਗੱਲ ਇੱਕ ਜਿਹੜੀ ਕੀਤੀ ਸਰਦਾਰ ਜੀ ਨੇ ਕਿ ਜਿਹੜਾ ਕਰਤਾਰਪੁਰ ਸਾਹਿਬ ਦਾ ਜਿਹੜੀ ਫੀਸ ਆ, ਰਾਹਦਾਰੀ ਦੀ ਫੀਸ ਆ ਐਂਟਰੀ ਦੀ $20 ਉਹ ਮਾफ़ ਕੀਤੀ ਜਾਵੇ। ਬਹਰਹਾਲ ਇਹ ਤੇ ਜਿਹੜੀ ਹੈ ਹੀ ਹੈ ਇਹਨਾਂ ਦੀ ਖਾਹਿਸ਼। ਦੂਜੀ ਜਿਹੜੀ ਅਸਲ ਖਾਹਿਸ਼ ਉਹਨਾਂ ਦੀ ਹੈ ਕਿ ਕਰਤਾਰਪੁਰ ਖੁੱਲ੍ਹ ਜਾਵੇ ਕਿਸੇ ਤਰ੍ਹਾਂ, ਇੰਡੀਅਨ ਹੁਕੂਮਤ ਜਿਹੜੀ ਉਹ ਵੀ ਉੱਧਰੋਂ ਖੋਲ੍ਹ ਦੇਵੇ ਤੇ ਆਉਣਾ ਜਾਣਾ ਜਿਹੜਾ ਸ਼ੁਰੂ ਹੋ ਜਾਵੇ, ਤਾਂ ਕਿ ਜਿਹੜੇ ਵੀ ਉੱਥੇ ਦੇ ਸਰਦਾਰ ਆ, ਸਿੱਖ ਆ ਕੇ ਬਾਬਾ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਸਾਹਿਬ 'ਤੇ ਆ ਕੇ ਉਹਨਾਂ ਦੇ ਦਰਸ਼ਨ ਵੀ ਕਰ ਸਕਣ ਤੇ ਉੱਥੇ ਆ ਕੇ ਆਪਣਾ ਰਹਿ ਵੀ ਸਕਣ, ਜ਼ਿਆਰਤ ਕਰਕੇ ਵੀ ਜਾ ਸਕਣ।